ਅੱਧੀ ਛੱਡਦੇ ਨੇ ਪਹਿਲੀ ਚ ਖਾਦ ਉਹ ਅੱਧੀ ਵੇਚ ਦਿੰਦੇ ਨੇ। ਆਪਣਾ ਸ਼ਰੀਕ ਹੈਗਾ ਟੈਡੀ। ਆਹੋ ਗਿੱਠ ਮੁੱਠਾ। ਆ ਗਿੱਠ ਮੁੱਠਾ ਦਾਦੇ ਦੀ ਨਿਸ਼ਾਨੀ ਵੀ ਲੈ ਗਈ। ਦਾਦੇ ਦੀ ਨਿਸ਼ਾਨੀ ਵੀ ਮੁਰਤ ਹੋ ਗਈ ਹੁੰਦੀ। ਗੁਫੂਰਿਆ ਹਾਂ ਲੱਲਾ ਤੈਨੂੰ ਕਿਸੇ ਗੱਲ ਦਾ ਪਤਾ ਚੱਲਿਆ ਹੀ? ਘਰੇ ਸੌ ਗਿਆ ਉਹ ਵਰਦੀ ਰਾਤ ਬਰਤਲ ਮਾਰਦਾ ਰਿਹਾ ਹੀ ਉੱਤੇ। ਉਹਨੂੰ ਇੱਕ ਲੱਤ ਨਾਲ ਕੁੱਕੜ ਵੀ ਬਣਾਇਆ ਹੀ। ਭੈਣ ਚੋ ਮਨ ਵਜ਼ਨ ਪਾ ਕੇ ਮੋਢੇ ਤੇ ਭੈਣ ਚ ਲੱਗੇ ਰਵੋ ਲੱਗੇ ਹੀ ਰਵੋ। ਓਏ ਆ ਕਿੱਥੋਂ ਨਿਕਲ ਆਇਆ ਕਿਰਲਾ ਜਿਹਾ? ਔਰਾ ਆ ਕਿੰਨੀ ਰਿਆ? ਹਾਂਜੀ ਚੱਲ ਕੂਲਰ ਤੇ ਨਾ ਗਲਾਸ ਟੰਗਿਆ ਹੁੰਦਾ ਚੱਲ। ਆਹ ਖਲਾਦੇ ਬਈ ਖਾਦ ਘਟ ਗਈ ਸਾਡੀ ਤੇ ਮੈਂ ਤਾਂ ਨਹੀਂ ਘਟਾਈ। ਆ ਗੁਫੂਰਿਆ ਹਾਂ ਬਿੱਲੂ ਯਾਰ ਸਾਹ ਲੈ ਲਾ ਬਹਿ ਜਾ ਸਾਹ ਲੈ ਲਾ। ਓ ਯਾਰ ਮੈਂ ਕਹਿੰਦਾ ਕਿ ਦਵਾ ਆਪਾਂ ਖਿਲਾਰੀਏ ਅੱਛਾ ਤੇ ਖਿਲਾਰ ਕੇ ਤੇ ਖਾਦ ਆਪਾਂ ਜਾਣ ਵਾਲੇ ਬਣੀਏ। ਤੈਨੂੰ ਪਤਾ ਵਿਆਹ ਤੇ ਵੀ ਜਾਣਾ ਅੱਜ। ਅੱਛਾ ਯਾਰ ਚੱਲ ਜਾਂਦੇ ਆ। ਐਤਕੀ ਨਾ ਇਨਸ਼ਾਅੱਲਾ ਆਪਾਂ ਜਿਵੇਂ ਪਿਛਲੀ ਵਾਰੀ ਕਣਕ ਰੱਬ ਨੇ ਆਪਾਂ ਨੂੰ ਦਿੱਤੀ ਹੈ ਨਾ, ਜਿਵੇਂ ਮਿਹਨਤ ਕੀਤੀ ਹੈ ਤੇ ਐਤਕੀ ਵੀ ਉਵੇਂ ਹੀ ਮਿਹਨਤ ਕਰਨੀ ਹੈ ਆਪਾਂ ਇਨਸ਼ਾਅੱਲਾ। ਇਸ ਲਈ ਤਾਂ ਆਪਾਂ ਖੁਦ ਲੱਗੇ ਹੋਏ ਆ। ਹਾਂਜੀ ਠੀਕ ਹੈ ਬੰਜਾਰਿਆਂ ਨੂੰ ਆਪਾਂ ਕਿਹਾ ਹੀ ਨਹੀਂ ਕਿ ਤੂੰ ਆਪ ਕੰਮ ਕਰ। ਹਾਂ ਓਏ ਉਹ ਪਿੱਛੇ ਅੱਧੀ ਛੱਡਦੇ ਨੇ ਪਹਿਲੀ ਚ ਖਾਦ ਉਹ ਅੱਧੀ ਵੇਚ ਦਿੰਦੇ ਨੇ। ਹਾਂ ਇਸ ਵਜ੍ਹਾ ਗੁਫੂਰਿਆ ਤੈਨੂੰ ਕਿ ਆਪਾਂ ਦੋਵੇਂ ਭਰਾ ਇਨਸ਼ਾਅੱਲਾ ਅੱਜ ਫਸਲ ਉਗੇਗੀ। ਆਪਣੀ ਦੁਨੀਆ ਵੇਖੇਗੀ ਵਾਕਈ ਕਿਸੇ ਨੇ ਫਸਲ ਬੀਜੀ ਹੈ ਪਿਛਲੀ ਵਾਰੀ ਤਰ੍ਹਾਂ कैसी सोनी कनक निकली है। हाँ माशाल्लाह की। चल उठ फिर यार कर अल्लाह नु याद। चलिए फिर आ चलिए चला चल उठ। आहो यार फिर आप ब्याह ते भी जाना है हाँ जी ठीक है ना। ठीक है चल तू इधरों तू शुरू हो तो इधरों मैं होना वा। ओ टैडी दा पता चलिया ही? यो है टैडी नु। ओए अपना शरीक हैगा टैडी। आहो गिट्ठ मुठा। आ गिट्ठ मुठा। हां ओ पता चलिया ही? ਕੀ ਹੋਇਆ ਹੁੰਦਾ? ਉਹ ਲੋਕਾਂ ਦਾ ਸਮਾਨ ਵੇਚੀ ਜਾਂਦਾ ਈ। ਸਮਾਨ ਵੇਚੀ ਜਾਂਦਾ? ਲੈ ਹੋਰ ਕੀ ਏ? ਉਹ ਕਿਵੇਂ? ਉਹ ਲੋਕਾਂ ਦੀਆਂ ਚੀਜ਼ਾਂ ਚੁੱਕੀ ਜਾਂਦਾ ਈ। ਉਹ ਨਸ਼ਾ ਵੀ ਨਹੀਂ ਕਰਦਾ ਫਿਰ ਚੀਜ਼ਾਂ ਚੁੱਕੀ ਜਾਂਦਾ ਯਾਰ। ਓਏ ਐਡਾ ਬਗੈਰ ਤੇ ਪਤਾ ਨਹੀਂ ਕੀ ਕਰਦਾ ਈ। ਅੱਛਾ ਹਾਂ ਉਹ ਪਿਛਲੇ ਦਿਨ ਗਾਣੀ ਸੀ ਉਹ ਪਾਕਿਸਤਾਨੀ ਕਿੰਗ। ਆਹੋ ਓਏ ਉਹਦੀ ਸਾਈਕਲ ਚੁੱਕ ਕੇ ਲੈ ਗਿਆ ਈ। ਉਹ ਸਾਈਕਲ ਤੇ ਹੁੰਦੀ ਬੜੀ ਸਦੀਆਂ ਦੀ ਉਹਦੇ ਕੋਲ ਹੈਗੀ ਸੀ ਜਿਹੜੀ। ਉਹ ਕਹਿੰਦਾ ਸੀ ਆ ਮੇਰੇ ਦਾਦੇ ਦੀ ਨਿਸ਼ਾਨੀ ਲੈ ਦਾਦੇ ਦੀ ਨਿਸ਼ਾਨੀ ਵੀ ਲੈ ਗਈ। ਦਾਦੇ ਦੀ ਨਿਸ਼ਾਨੀ ਵੀ ਮੁਰਤ ਹੋ ਗਈ ਹੁੰਦੀ। ਪੰਜਾਬੀ ਕਿੰਗ ਉਹ ਸੂਏ ਵਾਲਾ ਮੂੰਹ ਵਾਲਾ। ਓਏ ਉਹ ਸੂਏ ਦੇ ਮੂੰਹ ਵਾਲਾ। ਉਹ ਜੱਜ ਦਾ ਥੋੜਾ। ਹਾਂ ਬਿਲਕੁਲ ਓਏ ਉਹਦਾ ਮੂੰਹ ਵੈਸੇ ਵੀ ਵੇਖ ਲੋ ਤੇ ਧੋਤੀ ਚੜਾਉਣ ਨੂੰ ਨਹੀਂ ਦਿਲ ਕਰਦਾ। ਆ ਨੁੱਕਰ ਮੂਆ ਨੁੱਕਰ ਮੂਆ ਬਿਲਕੁਲ ਨੁੱਕਰ ਮੂਆ ਹੀ ਹੈ। ਇਹ ਆਪਣੀ ਫਸਲ ਵੇਚ ਕੇ ਛੱਡਦਾ ਹੀ ਉਹ ਬੰਦਾ। ਅੱਛਾ ਹਾਂ ਤੈਨੂੰ ਪਤਾ ਸ਼ਰੀਕ ਹੀ ਹੁੰਦੇ ਨੇ। ਆ ਗੁਫੂਰਿਆ ਹਾਂ ਲੱਲਾ ਤੈਨੂੰ ਕਿਸੇ ਗੱਲ ਦਾ ਪਤਾ ਚੱਲਿਆ ਹੀ? ਨਹੀਂ ਕਿਹੜੀ ਗੱਲ? ਉਹ ਟੈਡੀ ਲੰਬਰਦਾਰ। ਆਹੋ ਕੀ ਨਾਂ ਹੈ ਉਹਦਾ? ਮੁੰਨਾ। ਓਏ ਉਸਦਲ ਮੇਰੇ ਕੋਲ ਆਏ ਸੂਪ ਪੀਣ ਵਾਸਤੇ ਰਾਤ ਨੂੰ ਪਿਆ ਹੀ ਫਿਰ। ਤੈਨੂੰ ਮੈਂ ਕੀ ਦੱਸਾਂ ਯਾਰ। ਅੱਛਾ ਆ ਨਵੀਦ ਨੂੰ ਪੁੱਛੀ ਬੜੀ ਪ੍ਰੈਂਕ ਉਹਦੇ ਨਾਲ ਕੀਤਾ ਹੀ ਮੈਂ। ਅੱਛਾ ਜੀ ਹਾਂਜੀ ਆ ਚੱਲ ਇੱਥੇ ਮੁੜ ਪਿਆ ਖਤਮ ਹੋ ਗਈ ਹੁਣ ਅੱਗੇ ਚੱਲੀਏ। ਚੱਲ ਇਧਰ ਨੂੰ ਹੋ ਜਾ ਫਿਰ। ਹਾਂ ਉਹ ਨਾ ਉਹ ਮੇਰੇ ਕੋਲ ਆਏ ਸੂਪ ਪੀਣ ਵਾਸਤੇ। ਅੱਛਾ ਉਹ ਕਹਿੰਦਾ ਬਿੱਲੂ ਬ੍ਰਾਂਡ। ਹਾਂ ਮੈਂ ਕਿਹਾ ਹਾਂਜੀ। ਕਹਿੰਦਾ ਤੁਹਾਡੇ ਕੋਲ ਪੀਣੀ ਸੂਪ ਮੈਂ। ਅੱਛਾ ਮੈਂ ਕਿਹਾ ਚਲੋ ਠੀਕ ਹੈ ਜਨਾਬ। ਉਹ ਪਿਆ ਦੇਣਾ ਤੁਹਾਨੂੰ ਤੁਸੀਂ ਕਿਹੜਾ ਰੋਜ਼ ਆਣਾ। ਅੱਛਾ ਉਹ ਲਿਆਕਤ ਨਹੀਂ ਲਿਆ ਕੇ ਸੂਪ ਵਾਲਾ। ਆਹੋ ਓਏ ਉਹਨਾਂ ਕੋਲ ਮੈਂ ਲੈ ਗਿਆ। ਬਸ ਫਿਰ। ਮੈਂ ਕਹਿੰਦਾ ਉੱਥੇ ਲੈ ਗਿਆ ਤੇ ਮੈਂ ਕਿਹਾ 3 ਪਿਆਲੇ ਲਾ ਸੂਪ ਦੇ। ਅੱਛਾ ਉਹਨੇ ਸੂਪ ਦੇ 3 ਪਿਆਲੇ ਲਾਏ ਹਾਂ ਤੇ ਜਨਾਬ ਕਿਦੋਂ ਆਈ ਬਿੱਲ ਦੀ ਵਾਰੀ। ਅੱਛਾ ਬਿੱਲੂ ਬ੍ਰਾਂਡ ਬਿੱਲ ਦੇਵੋ। ਹਾਂ ਤੇ ਮੈਂ ਕਿਹਾ ਜਨਾਬ ਤਾਬੇਦਾਰ ਦੇਣੇ ਕਿਉਂ ਨਹੀਂ ਦੇਣੇ। ਅੱਛਾ ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਜਨਾਬ ਤੂੰ ਇੱਥੇ ਨਾ 5 ਮਿੰਟ ਬਹਿ ਤੇ ਮੈਂ ਪੈਸੇ ਕਢਵਾ ਕੇ ਆਇਆ। ਮੇਰੇ ਅਕਾਊਂਟ 'ਚ ਪੈਸੇ ਆਏ ਨੇ ਯਾਰ। ਅੱਛਾ ਕਹਿੰਦਾ ਚੱਲ ਠੀਕ ਹੈ ਆਇਆ। ਅੱਛਾ ਮੈਂ ਕਿੱਥੇ ਆਣਾ ਸੀ? ਬਸ ਫਿਰ ਮੈਂ ਘਰੇ ਸੌ ਗਿਆ ਉਹ ਵਰਦੀ ਰਾਤ ਬਰਤਲ ਮਾਰਦਾ ਰਿਹਾ ਹੀ ਉੱਤੇ। ਉਹ ਜਿਹੜਾ ਲੱਤਾਂ ਵਾਲਾ ਕੂਲਰ ਹੈ ਆ ਲੱਤਾਂ ਵਾਲਾ ਕੂਲਰ ਉਹਨੂੰ ਕਹਿੰਦਾ ਈ ਉਹ ਕਹੇਗਾ ਨਹੀਂ ਆਪਣਾ। ਉਹਨੂੰ ਕਹਿੰਦਾ ਈ ਕਿ ਲੈ ਲਿਆਕਤ ਨੂੰ ਹਾਂ ਲੈ ਵੀ ਬਿੱਲੂ ਬ੍ਰਾਂਡ ਅੱਜ ਮੈਨੂੰ ਲਾ ਗਏ ਫਿਰ। ਅੱਛਾ ਠੀਕ ਹੈ ਉਹ ਮੈਨੂੰ ਲੱਭਦਾ ਫਿਰਦਾ ਤੇ ਮੈਂ ਪੈ ਲਿਆ ਜਾ। ਠੀਕ ਆ ਆਪਾਂ ਨੂੰ ਲੱਭਣਾ ਕੋਈ ਨਹੀਂ। ਜੇ ਇੱਕ ਮਸਾਲੇ ਲੱਭ ਹੀ ਲਏਗਾ ਤੇ ਉਹ ਆਪਣਾ ਕੀ ਕਰ ਲਏਗਾ। ਹਾਂ ਇਹ ਤਾਂ ਗੱਲ ਹੈ। ਮਹਲਾ ਤੈਨੂੰ ਪਿਆ ਨਾ ਸੂਪ ਮੈਂ ਵੱਡੇ ਰਾਂਝੇ ਨੂੰ। ਰੰਜੇ ਨੂੰ ਉਹ ਗੁਫੂਰਿਆ ਮੈਨੂੰ ਅਗਲੀ ਗੱਲ ਦਾ ਵੀ ਪਤਾ ਚੱਲਿਆ ਈ। ਹਾਂ ਉਹ ਲਿਆਕਤ ਨਹੀਂ ਸੂਪ ਵਾਲਾ ਆਪਣਾ ਬੇਲੀ। ਆਹੋ ਉਹਨੂੰ ਇੱਕ ਲੱਤ ਨਾਲ ਕੁੱਕੜ ਵੀ ਬਣਾਇਆ ਈ। ਅੱਛਾ ਲੈ ਹਕੀਕਤ ਗੱਲ ਈ। ਕੀ ਬਾਤ ਹੈ। ਨਾਲੇ ਉਹਦੇ ਵੱਡੇ ਪਤੀਲੇ ਮਜਾਈ।
ਉਹ ਪੌਣੇ ਰੋੜੇ ਕੋਲੋਂ ਪੋਨੇ ਰੋੜੇ ਕੋਲੋਂ। ਠੀਕ ਠੀਕ ਪੌਣਾ ਰੋੜਾ ਸਹੀ ਕਾਬੂ ਆਇਆ ਫਿਰ ਇਹਦਾ ਮੈਂ ਮਤਲਬ ਕਹਿੰਦਾ ਉਸ ਰਾਤ ਮੈਂ ਤਾਂ ਡੰਡ ਕੱਢਦੇ ਬੜੇ ਟਿੜ ਕੇ ਆਏ ਦੋਵੇਂ ਜਾਣੇ ਸੀ ਸੂਪ ਹੀ ਨਹੀਂ ਮੈਂ ਕਿਹਾ ਚਲਾਓ ਹੈਂ? ਚੰਗਾ ਕੀਤਾ ਹੀ ਫਿਰ ਮੈਂ ਤਾਂ ਚੰਗਾ ਕੱਢ ਪੌਣਾ ਦੇਣਾ। ਰੋੜਾ ਕਾਬੂ ਆਇਆ ਫਿਰ ਉਹ ਇੱਟ ਸਿੱਟੀ ਹੁਣ ਕਹਿੰਦਾ ਬਿੱਲੂ ਬ੍ਰਾਂਡ ਕਿੱਥੇ ਲੱਭ ਗਿਆ ਨਾ ਮੈਨੂੰ ਮੈਂ ਬਦਲੇ ਲੈਣੇ ਨੇ। ਚਲੋ ਲੈ ਲਵੇ ਬਦਲਾ ਕਿਹੜਾ ਰੋਲ ਹੈ ਹਾਂ ਉਹ ਤੈਨੂੰ ਮਿਲਿਆ ਨਾ ਹਾਂ ਆਏ ਉਹਨੂੰ ਕੀ ਇੱਥੇ ਨਹੀਂ ਉਹ ਬਾਹਰ ਚਲਾ ਗਿਆ। ਚੱਲ ਠੀਕ ਹੈ ਠੀਕ ਹੈ ਠੀਕ ਹੈ ਉਹ ਫਿਰ ਵੀ ਆਪਣਾ ਭਰਾ ਹੈ ਯਾਰ। ਕੋਈ ਗੱਲ ਨਹੀਂ ਕੋਈ ਗੱਲ ਉਹ ਫਿਰਦੇ ਹੀ ਅੱਜ ਦੋਵੇਂ ਭਰਾ ਬਿੱਲੂ ਬ੍ਰਾਂਡ ਤੇ ਗਫੂਰਾ ਅੰਨਾ। ਇਹਨਾਂ ਉਸ ਦਿਨ ਮੇਰੇ ਕੋਲੋਂ ਧਵਾਏ ਨੇ ਭਾਂਡੇ ਤੇ ਲਾਇਆ ਦਾ ਤੇ ਆਈ ਫਿਰ ਟਾੜੀ ਨੰਬਰਦਾਰ ਆਪਾਂ ਟਾੜੀ ਨੰਬਰਦਾਰ ਕਿੰਨਾ ਕਹਿਣਾ ਜੇ ਆਪੇ ਨਾ ਦਾ ਹੀ ਨਾ ਲਾਇਆ ਤਾਂ ਅੱਜ ਇਹਨਾਂ ਦਾ ਹਿਸਾਬ ਲਾਣੇ ਅੱਜ ਫਿਰ ਲਾ ਪੁੱਤਰੋ। ਅੰਗ ਪੂਰੇ ਥੋੜੀ ਜੀ ਰਹਿ ਗਈ ਫਿਰ ਹੈ ਆਹੋ ਅੱਧੀ ਨੂੰ ਜ਼ਿਆਦਾ ਹੀ ਹੋ ਗਈ ਯਾਰ ਬਸ ਆ ਗਈ ਅੱਲਾ ਖੈਰ ਕਿਤੇ ਵੀ ਨਿਬੇੜ ਕੇ ਨਾ ਹਾਂ। ਤੇ ਤਿਆਰੀ ਕਰਨ ਜਾ ਕੇ ਵਿਆਹ ਖਾਣੇ ਆ ਫਿਰ ਹੈ। ਓ ਬਿੱਲੂ ਹਾਂ ਹਾਂ ਆ ਮੈਂ ਤੇ ਥੱਕ ਗਿਆ ਈ ਯਾਰ ਉਹ ਕੀ ਹੋਇਆ ਜੀ ਥੱਕ ਗਿਆ ਯਾਰ ਬਿੱਲੂ ਮੈਂ ਤੇ ਅੱਗੇ ਥੱਕ ਗਿਆ ਯਾਰ ਲੱਤਾਂ ਬੜੀਆਂ ਪੀੜ ਕਰਦੀਆਂ ਪਈਆਂ ਬਿੱਲੂ ਅੱਛਾ ਹਾਂ ਏ ਥੱਕ ਤਾਂ ਯਾਰ ਮੈਂ ਵੀ ਗਿਆ ਵਾਂ। ਇਹ ਗਾ ਭੈਣ ਚੋ ਮਨ ਵਜ਼ਨ ਪਾ ਕੇ ਮੋਢੇ ਤੇ ਭੈਣ ਚ ਲੱਗੇ ਰਵੋ ਲੱਗੇ ਹੀ ਰਵੋ ਉਹ ਫਿਰ ਖਾਣਾ ਕਿੱਥੋਂ ਅਗਰ ਆਪਾਂ ਇਹ ਕਰਨਾ ਨਹੀਂ ਆਪਾਂ ਤਾਂ ਖੁਸ਼ ਨਸੀਬ ਆ ਕੇ 4 ਕਿੱਲੇ ਪੈਲੀ ਦੇ ਆਪਣੇ ਕੋਲ ਹੈਗੇ ਨੇ ਹੈ। ਸ਼ੁਕਰ ਅੱਲਾ ਦੀ ਜ਼ਾਤ ਦਾ ਅਲਹਮਦੁਲਿਲਾ ਏ ਗਫੂਰਿਆ ਹਾਂ ਬਿੱਲੂ। ਓ ਯਾਰ ਥੋੜੀ ਰਹਿ ਗਈ ਹਿੰਮਤ ਮਾਰ ਯਾਰ ਹਿੰਮਤ ਨਾਲ ਫਿਰ ਵਿਆਹ ਤੇ ਵੀ ਜਾਣਾ ਹੈ। ਓਏ ਆ ਫਾੜੀ ਯਾਰ ਠਾ ਮੈਨੂੰ ਆ ਫਿਰ ਯਾ ਆਏ ਓਏ ਚੱਲ ਉਹ ਠੀਕ ਹੈ ਯਾਰ ਥੋੜੀ ਰਹਿ ਗਈ ਅੱਲਾ ਦੇ ਆ ਬੰਦਿਆ ਮਿੰਟ ਮਾਰੀਏ। ਚਲੋ ਅੱਜ ਅੱਲਾ ਸੋਨੇ ਨੇ ਮੌਸਮ ਵੀ ਬੜਾ ਸੋਹਣਾ ਕੱਢਿਆ। अस्सलाम वालेकुम ਵਾਲੇਕਮ ਸਲਾਮ ਓਏ ਆ ਕਿੱਥੋਂ ਨਿਕਲ ਆਇਆ ਕਿਰਲਾ ਜਿਹਾ। ਵਾਲੇਕਮ ਸਲਾਮ क्या हाल है भाई ठीक हो ਉਹ ਟੈਡੀ ਠੀਕ ਹੈ। अल्हम्दुलिल्लाह ठीक ठाक और भराओ सुनाओ तबीयत से ठीक है ਹਾਂ ਠੀਕ ਅੱਲਾ ਦਾ ਸ਼ੁਕਰ ਹੈ। किवें इत्थे पहली बार फिरते ਓਏ ये ਯਾਰ ਅੱਜ ਦਿਲ ਕੀਤਾ ਮੈਂ ਕਣਕ ਨੂੰ ਵਾ ਲਈਏ। अच्छा ਮੈਂ ਕਿਹਾ ਗਾ ਲਈ ਮੌਸਮ ਆ ਗਿਆ। ਤੇ ਯਾਰ ਆ ਮੈਨੂੰ ਦਿਓ ਮੈਂ ਵੀ ਨਾਲ ਗਾਵਾਂ ਯਾਰ ਬੇਰੋਜ਼ਗਾਰੀ ਜਾ ਕੰਮ ਕਰ ਤੈਨੂੰ ਦੇ ਦੇ। ਉਹ ਚੱਲ ਪਰੋ ਯਾਰ ਧੱਕੇ ਨਾ ਮਾਰੋ ਭਰਾ ਆਪਾਂ ਯਾਰ ਕਿਹੜੀ ਗੱਲ ਕਿਹੜਾ ਹੈ ਭਰਾ ਆ ਬਿੱਲੂ ਓਏ ਤੁਸੀਂ ਪੂਰੇ ਖਾਨਦਾਨ ਮੇਰੇ ਹੱਥੋਂ ਮਰਨਾ ਸਿੱਖਿਆ ਨਹੀਂ ਹੈ। ਓ ਮੈਂ ਲਾਸ਼ਾ ਵਿਛਾ ਦਿਆਂ ਨਹੀਂ ਲਾਸ਼ਾ ਉਛਾ ਦੇਗਾ ਜਾ ਨਿਕਲ ਜਾ ਇੱਥੋਂ। ਬਿੱਲੂ ਆ ਗੱਲ ਓਏ ਇਹਨੂੰ ਆਪਾਂ ਕਣਕ ਨੂੰ ਕਿਸ ਵੱਲੋਂ ਖਾਦ ਲਾ ਰਹੇ ਆ ਭਲਾ ਕਿ ਖਾਦ ਵੱਡੀ ਹੋਈ ਹੈ ਇਹਨੂੰ ਵੀ ਥੋੜੀ ਜਿਹੀ ਲਾ ਦੇਣੇ ਵੀ 2 ਫੁੱਟ ਵੱਡਾ ਹੋ ਜਾਏਗਾ ਇਹਨੂੰ ਫਿਰ ਖਾਦ ਨਾ ਖਵਾ ਦਈਏ। ਨਹੀਂ ਖਵਾਣੀ ਨਹੀਂ ਇਹਨੂੰ ਲਾ ਦਈਏ ਥੋੜੀ ਇਹ ਵੀ ਵੱਡਾ ਹੋ ਜਾਏਗਾ ਯਾਰ ਮੈਨੂੰ ਨਾ ਰੱਖ ਲੋ ਯਾਰ ਵੇਲਾ ਭਰਾ ਕੀ ਨਹੀਂ ਕਰਨਾ ਰੱਖ ਲਈਏ। ਤੇ ਨਾਲ ਮੈਂ ਵੀ ਖਾਦ ਖਿਲਾ ਆ ਰਹਾ ਨੰਬਰਦਾਰ ਚਲਾ ਜਾ। ਆ ਬਿੱਲੂ ਆ ਗੱਲ ਸੁਣੀ ਯਾਰ ਵੇਖਾਂ ਕਿੱਡਾ ਯਤੀਮ ਜਿਹਾ ਮੂੰਹ ਐਂਦਾ ਹੈ ਤੇ ਮੈਂ ਤਾਂ ਕਹਿੰਦਾ ਇਹਨੂੰ ਰੱਖ ਲਈਏ ਯਾਰ ਨਾ ਰੱਖ ਲਈਏ ਗਫੂਰਿਆ ਬੰਦਾ ਖਤਰਨਾਕ ਹੀ ਉਹ ਟੈਡੀ ਜਿੰਨ ਕੋ ਮਸੂ ਪੀ ਕੇ ਭੱਜ ਗਿਆ ਸਾਂ। ਉਹ ਚੱਲ ਇਹ ਵੇਖਾ ਸ਼ਾਇਦ ਯਾਰ ਆਪਣੇ ਕੋ ਬਦਲਾ ਲੈਣਾ ਹੈ। ਉਹ ਨਹੀਂ ਉਹ ਮਿੰਤਾ ਕਰਦਾ ਪਿਆ ਯਾਰ ਕੋਈ ਗੱਲ ਨਹੀਂ ਰੱਖ ਵੇਲਾ ਗਫੂਰਿਆ ਵੇਸਣ ਆ ਬੰਦਾ ਬੜਾ ਸਾਪੀ। ਉਹ ਕੋਈ ਗੱਲ ਨਹੀਂ ਸਾਪੇ ਤੇ ਆਪਾਂ ਫਿਰ ਵੇਖ ਲਾਂਗੇ ਇਹਨੂੰ ਅੱਛਾ ਆਹੋ ਚੱਲ ਜਿਵੇਂ ਤੈਨੂੰ ਚੰਗਾ ਲੱਗਦਾ ਹਾਂ। ਠੀਕ ਆ ਪਵਾ ਫਿਰ ਇਹਨੂੰ। ਚੱਲ ਭਰਾ ਔਰਾ ਹਾਂਜੀ। ਆ ਗੰਡੀਰਿਆ ਹਾਂਜੀ ਗਫੂਰਿਆ ਨਹੀਂ ਯਾਰ ਥੋੜੀ ਰਹਿ ਗਈ ਏ। ਅੱਛਾ ਆਹੋ ਤੈਨੂੰ ਰਹਿਣ ਦੇ। ਇਹਨੂੰ ਫਿਰ ਇਸ ਤਰ੍ਹਾਂ ਕਰੀਏ ਆ ਸਕੂਲ ਵਾਲੇ ਬੱਚੇ ਦੇ ਬਸਤੇ ਨੂੰ ਫਿਰ ਉੱਥੇ ਬਾ ਦਈਏ ਤੋੜੇ ਕੋਲ ਥੋੜੇ ਕਰਵਾ ਦਈਏ। ਆਹੋ ਨਹੀਂ ਤੂੰ ਸਮਝਿਆ ਨਹੀਂ। ਉਹ ਕੁਛ ਨਹੀਂ ਹੁੰਦਾ ਯਾਰ ਬਿੱਲੂ ਮਨ ਵੀ ਲਿਆ ਕਰ ਯਾਰ ਗਫੂਰਿਆ ਫਿਰ ਆਪਣੀ ਮਰਜ਼ੀ ਕਰ ਲੈ ਫਿਰ। ਤੂੰ ਪਤਾ ਕੀ ਕਰਨਾ ਹੈ? ਹਾਂਜੀ ਉਹ ਬੋਰੀ ਪਈ ਹੋਈ ਨਾ ਖਾਦ ਉਹ ਦੀ ਸਾਹਮਣੇ ਆਹੋ ਹਾਂਜੀ ਤੇ ਉੱਥੇ ਜਾ ਕੇ ਬਹਿ ਜਾ ਅਸੀਂ ਥੋੜੀ ਰਹਿ ਗਈ ਖਿਲਾਰ ਕੇ ਆਨੇ ਪਏ ਆ ਠੀਕ ਹੋ ਗਿਆ ਜੀ ਠੀਕ ਹੈ ਠੀਕ ਹੈ ਚੱਲ ਕੂਲਰ ਤੇ ਨਾ ਗਲਾਸ ਟੰਗਿਆ ਹੁੰਦਾ ਹੈ। ਚੱਲ ਚੱਲ ਤੈਨੂੰ ਵੀ ਥੋੜਾ ਹਿੱਸਾ ਦੇ ਦਾਂਗੇ ਚੱਲ ਹਾਂ। ਚੱਲ। ਠੀਕ ਹੈ ਅੱਜ ਉਸ ਦਿਨ ਇਹਨਾਂ ਕੋਲੋਂ ਪੀਤੀ ਸੂਪ ਇਹਨਾਂ ਲਾਇਆ ਟੈਡੀ ਨੰਬਰਦਾਰ ਨੂੰ ਦਾ ਤੇ ਅੱਜ ਇਹਨਾਂ ਨਾ ਲਾਈਏ ਫਿਰ ਆਪਾਂ ਟੈਡੀ ਨੰਬਰਦਾਰ ਕਿੰਨੇ ਕਹਿਣਾ ਇਹਨਾਂ ਦੇ ਹੀ ਖਾਦ ਹੀ ਵੇਚਾਂ ਦਾ ਮੰਮੀ ਅੱਜ ਇਹਨਾਂ ਦੇ ਪਿਓ ਕੋਲ ਅੱਜ ਨਾ ਲਿੱਤਰ ਪਾਵਾਂ ਤੇ ਟੈਡੀ ਨੰਬਰ ਆ ਮਿੰਟ ਮਾਰੋ ਆ ਗਫੂਰਿਆ ਆ ਬਿੱਲੂ ਬਰਾੜ ਨੰਬਰ ਤੇ ਲੱਗੇ ਹੋਏ ਆ। ਮਿੰਟ ਮਾਰੋ ਇੱਧਰ ਦੀ ਫਿਕਰ ਨਾ ਕਰਾਏ ਠੀਕ ਹੈ ਇਹਨੇ ਅੱਜ ਕਰਨੇ ਆਪਣੇ ਪੈਸੇ ਪੂਰੇ ਜਿਹੜੇ ਉਹ ਦਿਨ ਭਾਂਡੇ ਧਵਾਏ ਨੇ ਨਾ ਮੇਰੇ ਕੋਲੋਂ ਸੂਪ ਦੇ
ਅੱਜ ਇੱਥੇ ਹੀ ਬੈਠਾ ਨੰਬਰਦਾਰ ਅੱਜ ਇਹ ਕਰੇ ਤੇ ਪੈਸੇ ਪੂਰੇ ਆਪਣੇ ਅੱਜ। अस्सलाम वालेकुम ਵਾਲੇਕਮ ਸਲਾਮ ਜੀ। ਭਾਈਜਾਨ ਕੀ ਹਾਲ ਨੇ? ਠੀਕ ਠਾਕ ਜੀ, ਤੂੰ ਸੁਣਾ? ਭਾਈਜਾਨ ਸਾਡੇ ਨਾਲ ਹੀ ਪੈ ਲਈਏ ਹਾਂਜੀ ਖਾਦ ਖਿਲਾਦੇ ਪਏ, ਖਾਦ ਘਟ ਗਈ ਸਾਡੀ ਤੇ ਮੈਂ ਤਾਂ ਨਹੀਂ ਘਟਾਈ। ਯਾਰ ਉਹਨਾਂ ਥੋੜੀ ਖਾਦ ਦੇ ਦਿਓ ਅੱਧੀ ਕੁ ਬੋਰੀ ਹਾਂਜੀ ਤੇ ਪੈਸੇ ਲੈ ਲਓ ਭਗਤ ਤੋਂ ਖਾਦ ਲਿਆ ਦਿਆਂਗੇ। ਅੱਜ ਮਿਲਿਆ ਹੀ ਮੌਕਾ ਬਦਲਾ ਲੈਣ ਦਾ। ਅੱਜ 20 ਦੇਣੀ ਹੈ ਤੇ ਆਪਾਂ ਜਿਹੜੀ ਉਹ ਰਾਤ ਕੱਟੀ ਠੰਡ ਦੇ ਵਿੱਚ ਉਹ ਪੈਸੇ ਪੂਰੇ ਹੋਣ ਦੇ ਅੱਜ ਆਪਣੇ। ਆ ਜਾ ਯਾਰ ਦੇ ਦੇ ਯਾਰ ਖਾਦ। ਨਹੀਂ ਭਾਈ ਇਹ ਸਾਡੀ ਆਪਦੀ ਪਹਿਲੀ ਪਈ ਏ ਯਾਰ ਸਾਨੂੰ ਸ਼ਹਿਰ ਜਾਣਾ ਪੈਣਾ ਹੈ ਭਾਈ। ਅਸੀਂ ਚਲੇ ਜਾਓ ਕੋਈ ਮਸਲਾ ਨਹੀਂ, ਸਾਡੀ ਜਦੋਂ ਵੱਧ ਗਈ ਤੁਹਾਨੂੰ ਦੇ ਯਾਰ ਦਿਆਂਗੇ। ਆਵੇ ਸਾਡਾ ਟਰੈਕਟਰ ਲੱਗਾ ਯਾਰ ਤੇਰੀ ਮਿਹਰਬਾਨੀ ਯਾਰ ਆਵੇ। ਚਲੋ ਜੇ ਮਿਹਨਤ ਕਰਨਾ ਪਿਆ ਯਾਰ ਤੂੰ ਵੱਡਾ ਜੇ ਤੂੰ ਪੈਸੇ ਲੈਣੇ ਪੈਸੇ ਲੈ ਲੈ ਯਾਰ ਤੂੰ। ਤੇ ਦੇ ਦੇ ਫਿਰ ਇਹਨਾਂ 12000 ਰੁਪਇਆ। ਯਾਰ 10000 ਦੀ ਤਾਂ ਨਾ ਬੋਰੀ ਪੂਰੀ ਆਦੀ ਪਈ ਹੈ ਯਾਰ ਇਹ ਵੀ ਪੂਰੀ ਪੂਰੀ ਹੈ ਯਾਰ। ਯਾਰ ਯਾਰ ਤੂੰ ਜਿੰਨਾ ਮਰਜ਼ੀ ਲੈ ਲੈ ਪੈਸੇ ਕਿੰਨੇ ਲੈਣੇ ਲੈ ਲੈ ਯਾਰ ਪੈਸੇ ਲੈ ਲੈ ਤੂੰ। ਇਹਦੇ ਕੋਲ ਵਾਵਾ ਹੀ ਲੱਗਦੇ ਨੇ ਅੱਜ। ਆ ਲਾ ਤੂੰ 15000 ਰੁਪਇਆ ਲੈ ਲਾ ਆ ਫੜ 15000 ਰੁਪਏ ਪੂਰਾ ਪੂਰਾ 15000 ਠੀਕ ਹੈ। ਹਾਂ ਠੀਕ ਹੈ। ਕਾ ਮੈਨੂੰ ਬੋਰੀ ਹਾਂ ਬੋਰੀ ਮੈਂ ਚਕਾਣਾ, ਮੈਨੂੰ ਲੱਗੇ ਵੀ ਇਹ ਪਿਆਸ। ਅੱਛਾ। ਤੇ ਮੈਂ ਆਣਾ ਮੈਂ ਫਿਰ ਤੈਨੂੰ ਚਕਵਾ ਦੇਣਾ ਬੋਰੀ। ਚੱਲ ਜਲਦੀ ਆ ਯਾਰ ਇੱਥੇ ਬਹਿ ਬਹਿ ਕੇ ਥੱਕਿਆ ਪਿਆ ਮੈਂ। ਜਲਦੀ ਆ ਯਾਰ, ਮੈਂ ਇੱਥੇ ਗਿਆ। ਘੰਟਾ ਹੋ ਗਿਆ ਯਾਰ ਜੇ ਤਿੱਕਰ ਨਹੀਂ ਆਇਆ ਯਾਰ। ਚੰਗੀ ਬੋਰੀ ਲਈ ਉਹਦੇ ਕੋਲੋਂ। ਬੋਰੀ ਚਕਾਉਣ ਵਾਲਾ ਹੀ ਬੰਦਾ ਕੋਈ ਨਹੀਂ ਦਿਸਦਾ ਯਾਰ। ਕਿਹਨੂੰ ਬੁਲਾਵਾਂ ਯਾਰ ਮੈਂ ਕੱਲਾ ਫਸ ਗਿਆ ਮੈਂ ਤਾਂ ਇੱਥੇ ਯਾਰ। ਕਰੀਏ ਯਾਰ ਮੈਂ ਆ ਕਸੂਰਿਆ ਹਾਂ ਲਾਲਾ ਓਏ ਇੱਥੇ ਕਿੱਧਰ ਗਿਆ ਟੈਡੀ? ਭਾਈ ਜਾਨ ਮੈਂ ਕਿਹਾ ਸੀ ਨਾ ਉਹਨੂੰ ਨਾ ਇੱਥੇ ਖੜਾ ਹਲੋ ਕਰ। ਭਾਈ ਜਾਨ ਹਾਂ? ਗੱਲ ਸੁਣੋ ਯਾਰ ਬੋਰੀ ਤੇ ਚਕਾਇਆ ਯਾਰ। ਹਲੋ ਭਾਈ ਉਹ ਕਿਹੜੀ ਬੋਰੀ? ਮੈਂ ਭਾਈ ਜੀ ਮੁੱਲ ਲਈਏ। ਕਿੱਧਰ ਓਏ ਉਹ ਆ? ਸਾਡੀ ਉਹ ਬੋਰੀ ਭਾਈ ਏ। 15000 ਰੁਪਇਆ ਮੈਂ ਦਿੱਤਾ ਉਹ ਇਹਦਾ। ਕਿਹਨੂੰ ਦਿੱਤਾ ਈ? ਸਾਡੇ ਖਾਲ ਘਟੇ ਪਈ ਯਾਰ। ਉਹ ਭਾਈ ਪੈਸੇ ਕਿਹਨੂੰ ਇੱਥੇ ਦਿੱਤੇ ਜਿਹੜਾ ਈ? ਬੈਠਾ ਸੀ ਓਡਾ ਕੋ ਗਿੱਠ ਮੁਠਾ ਉਹਨੂੰ ਦਿੱਤੇ ਈ? ਉਹ ਜਾ ਕੇ ਲੱਭ ਉਹਨੂੰ ਤੂੰ। ਉਹ ਸਾਡੀ ਬੋਰੀ ਏ। 15000 ਰੁਪਇਆ ਦਿੱਤਾ ਹੈਂ? 15000 ਰੁਪਇਆ ਕਿਹਨੂੰ ਦਿੱਤਾ ਈ? ਉਹਨੂੰ ਦਿੱਤਾ ਹੀ ਨਾ। ਆਹੋ ਤੇ ਉਹਨੂੰ ਲੱਭ ਜਾ ਕੇ 15000 ਰੁਪਇਆ ਲੈ ਉਹਦੇ ਅਸੀਂ ਕੋਲੋਂ। ਐਵੇਂ ਖਾਦ ਖਿਲਾਰਨ ਦੇ ਇੱਥੇ। ਆ ਸਾਡੀ ਵੇਖ। ਖਾਦ ਘਟੀ ਵੀ ਯਾਰ ਖਾਲ ਮੇਰੀ ਏ। ਆ ਬਿੱਲੂ ਬਿੱਲੂ ਲਾ ਕੇ ਹਿਸਾਬ ਨੰਬਰਦਾਰ। ਤੈਨੂੰ ਮੈਂ ਕਿਹਾ ਸੀ ਨਾ ਬੰਦਾ ਠੀਕ ਨਹੀਂ, ਉਹਨੇ ਬਦਲਾ ਲੈਣਾ ਹੀ। ਆ ਲੈ ਲੈ ਬਦਲਾ। 15000 ਰੁਪਇਆ ਮੈਂ ਦਿੱਤਾ ਭਾਈ ਮੈਂ ਬੋਰੀ ਲੈ ਜਾਣੀ ਏ। ਉਹ ਕਿਹੜੀ ਬੋਰੀ ਤੂੰ? ਆ ਕਿਹੜੀ ਤੂੰ? ਯਾਰ ਪੈਸੇ ਚਲਾ ਜਾ ਇੱਥੋਂ, ਚਲਾ ਜਾ। ਜਾ ਟੁਰ ਜਾ ਟੁਰ ਜਾ। ਐਵੇਂ ਸਾਰੇ ਲਗਾ ਜਾਏਗਾ। ਪੈਸੇ ਵੀ ਗਏ ਯਾਰ। ਖਾਦ ਵੀ ਮਿਲੀ ਘਰੋਂ ਵੀ ਗਾਲਾਂ ਪੈਂਦੀਆਂ। ਮੈਂ ਪੈਸੇ ਕਿੱਥੇ? ਚਲੋ ਅੱਜ ਤਾਂ ਦਾਲ ਆਇਆ ਨਾ।